व्यूअर्स वेलकम बैक इन प्रोग्राम। सो हुण आपां गलबात करन जा रहे हैं कि किस तरह ट्रंप प्रशासन जाण ਤੋਂ ਪਹਿਲਾਂ ਸਾਊਥ ਏਸ਼ੀਆ ਵਿੱਚ ਵੀ ਕਾਫੀ ਕੁਝ ਜਿਹੜਾ ਹੈ ਬਦਲ ਰਿਹਾ ਹੈ। ਅਫਗਾਨਿਸਤਾਨ ਤੇ ਨੇਪਾਲ ਵਿਸ਼ੇਸ਼ ਅਹਿਮੀਅਤ ਦੇ ਕਾਬਿਲ ਹਨ। ਅਸੀਂ ਦੇਖ ਰਹੇ ਹਾਂ ਕਿ ਭਾਰਤ ਦਾ ਜਿਹੜਾ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕਾਬਲ ਪਹੁੰਚ ਗਿਆ है और नेपाल ਦਾ ਜਿਹੜਾ ਵਿਦੇਸ਼ ਮੰਤਰੀ ਹੈ ਉਹ 3 ਰੋਜ਼ਾ ਦਿੱਲੀ ਤੇ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो बेशक साडी कौम का भी वड्डा हिस्सा इस वेले किसानी अंदोलन ਜਾਂ ਉਸ ਦੇ ਨਾਲ ਹੀ ਜੁੜਿਆ ਹੋਣ ਕਰਕੇ ਹੋਰ ਕਿਸੇ ਪਾਸੇ ਨਹੀਂ ਦੇਖ ਰਹੇ। ਔਰ ਪਾਕਿਸਤਾਨ ਦੇ ਮੀਡੀਆ 'ਚ ਵੀ ਮੈਂ ਦੇਖਦਾ ਕਿ ਵੀ ਉਹਨਾਂ ਨੇ ਇੰਟਰਨਲ ਕਿਹਦਾ ਕਿੱਥੇ ਪ੍ਰੋਟੈਸਟ ਹੋ ਗਿਆ, ਕਿੱਥੇ ਹੋਣਾ ਹੈ, ਇਨਰ ਕ੍ਰਾਈਸਿਸ ਕੀ ਹੈ, ਮੁਲਾਜ਼ਮਾਂ ਨੂੰ ਉਹਨਾਂ ਦੀ ਪੈਨਸ਼ਨ ਨਹੀਂ ਮਿਲੇਗੀ, ਕੋਈ ਉਹ ਇਸ਼ੂ ਹੈ, ਕੋਈ ਹੋਰ ਹੈ। ਲੇਕਿਨ ਜਿਹਨੂੰ ਤੁਸੀਂ ਜਦੋਂ ਦੇਖਦੇ ਹੋ ਕਿ ਜੇਲ੍ਹ ਦਾ ਔਰ ਗਾਰਡ ਵੀ ਬਦਲ ਰਿਹਾ ਹੁੰਦਾ ਹੈ ਤੇ ਜਿਹੜੇ ਕੈਦੀ ਵੀ ਹੁੰਦੇ ਨੇ ਉਹ ਦੇਖ ਰਹੇ ਹੁੰਦੇ ਨੇ, ਉਹਦਾ ਪਤਾ ਕਰਾ ਰਹੇ ਹੁੰਦੇ ਨੇ ਵੀ ਜਿਹੜਾ ਨਵਾਂ ਸੁਪਰਡੈਂਟ ਆਇਆ ਜਾਂ ਦਰੋਗਾ ਲੱਗਿਆ ਉਹਦਾ ਪਹਿਲਾ ਰਿਕਾਰਡ ਕੀ ਹੈ, ਅੱਗੋਂ ਕੀ ਤੁਰੇਗਾ। ਹਾਲਾਂਕਿ ਜੇਲ੍ਹ ਮੈਨੂਅਲ ਤਾਂ ਨਹੀਂ ਬਦਲ ਰਹੀ ਹੁੰਦੀ, ਮੈਨੂਅਲ ਤਾਂ ਉਹੀ ਹੁੰਦਾ, ਪਰ ਉਹਨਾਂ ਨੂੰ ਵੀ ਹੁੰਦਾ ਹੈ ਕਿ ਭਾਈ ਇਹ ਸਖਤ ਹੈ, ਚੋਰ ਹੈ, ਇਹ ਤੋਂ ਕਿਵੇਂ ਇਹਨੂੰ ਜਿਹੜਾ ਆਪਣੀ ਮਰਜ਼ੀ ਮੁਤਾਬਕ ਜਿਹੜਾ ਇਹ ਤੋਂ ਕੰਮ ਲਏ ਜਾ ਸਕਦੇ ਨੇ। ਲੇਕਿਨ ਅਫਸੋਸ ਹੈ ਕਿ ਇੰਨੀ ਵੱਡੀ ਤਬਦੀਲੀ ਜਿਹੜੀ ਕਿ ਵਾਸ਼ਿੰਗਟਨ 'ਚ ਹੋਣ ਜਾ ਰਹੀ ਹੈ ਆਲਰੇਡੀ 20 ਤਰੀਕ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਰਨਾ। ਔਰ ਸਭ ਤੋਂ ਜ਼ਿਆਦਾ ਜੇ ਇਸ ਵੇਲੇ ਦੁਨੀਆ ਦੇ ਵਿੱਚ ਕਿਤੇ ਫੋਕਸ ਹੈ ਜਾਂ ਜਿੱਥੇ ਦੀਆਂ ਨੀਤੀਆਂ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਨਗੀਆਂ ਆਉਣ ਵਾਲੇ ਟਾਈਮ 'ਚ ਕਰ ਵੀ ਰਹੀਆਂ ਨੇ, ਉਹ ਸਾਡਾ ਖਿੱਤਾ ਹੈ। ਚਾਈਨਾ ਦੇ ਨਾਲ ਅਸੀਂ ਤਕਰਾਰ ਦੀ ਗੱਲ ਕਰਦੇ ਹਾਂ, ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਜਿਹੜਾ ਡੀਕਲਾਸੀਫਾਈਡ ਡਾਕੂਮੈਂਟ ਕੀਤਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੁਛ ਮਹੀਨਿਆਂ ਦੇ ਵਿੱਚ ਹੀ ਜਾਂ 2-3 ਸਾਲ ਵਾਲਾ ਹੀ ਡੀਕਲਾਸ ਨੂੰ 20 ਸਾਲ ਬਾਅਦ ਕਰਦੇ ਨੇ। ਸੋ ਉਹਦੇ 'ਚ ਉਹਨਾਂ ਨੇ ਕਲੀਅਰ ਕਰਤਾ ਵੀ ਚਾਈਨਾ ਦੀ ਅਸੀਂ 1 ਬੈਲਟ 1 ਰੋਡ ਪਾਲਿਸੀ, ਉਹਦਾ ਇਕਨੋਮਿਕਲ ਕਲਾਊਟ, ਉਹਨਾਂ ਦਾ ਵੈਲਿਊ ਸਿਸਟਮ, ਉਹਨੂੰ ਚੈੱਕ ਕਰਨ ਲਈ ਇੰਡੀਆ ਨੂੰ ਅਸੀਂ ਜਿਹੜਾ ਉਹ ਬਰਾਬਰ 'ਤੇ ਲਿਆ ਕੇ ਕਾਊਂਟਰ ਬੈਲੈਂਸ, ਕਾਊਂਟਰ ਵੇਟ ਖੜਾ ਕੀਤਾ। ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਲੇਕਿਨ ਕਿਉਂਕਿ ਉੱਥੇ ਤਾਂ ਚਾਈਨਾ ਨੂੰ ਕੰਟੇਨ ਕਰਨ ਦੀ ਗੱਲ ਹੈ। ਹੁਣ ਜੇ ਟਰੰਪ ਕੱਲ੍ਹ 15 ਜਨਵਰੀ ਤੱਕ ਅਮਰੀਕਨ ਜਿਹੜੇ ਉੱਥੇ 4,500 ਦੇ ਕਰੀਬ ਉਹਦੇ 'ਚੋਂ ਅੱਧੇ ਵਾਪਸ ਫੌਜੀ ਸੱਦਣ ਦੀ ਗੱਲ ਕਰ ਰਹੇ ਸੀ ਔਰ ਉਹ ਆਲਮੋਸਟ ਕਾਫੀ ਆ ਵੀ ਗਏ ਨੇ। ਲੇਕਿਨ ਜੇ ਤੁਸੀਂ ਔਰ ਇਹ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਦਾ ਪਲੱਸ ਪੁਆਇੰਟ ਸੀ ਜੀ, ਉਹਨਾਂ ਨੇ ਫਾਈਨਲੀ ਤਾਲਿਬਾਨ ਦੇ ਨਾਲ ਡੀਲ ਸਟ੍ਰਾਈਕ ਕਰ ਲਈ, ਭਾਵੇਂ ਉੱਥੇ ਵਾਇਲੇਸ਼ਨਸ ਹੋ ਰਹੀਆਂ, ਦੂਜਾ ਵੀ ਹੋ ਰਿਹਾ। ਲੇਕਿਨ ਹੁਣ ਔਨ ਦਾ ਗਰਾਊਂਡ ਤਾਂ ਇਹ ਨਜ਼ਰ ਆ ਰਿਹਾ ਕਿ ਵੀ ਉੱਥੇ ਚੱਲ ਕੀ ਰਿਹਾ। ਈਵਨ CIA ਦਾ ਜਿਹੜਾ ਉੱਥੇ ਇੱਕ ਬੜਾ ਖੁਫੀਆ ਸੈਂਟਰ ਜਿਸ ਦੇ ਉੱਤੇ ਪਹਿਲਾਂ ਵੀ ਕੁਛ ਅਰਸਾ ਪਹਿਲਾਂ ਇੱਕ ਇਹਨਾਂ ਦਾ ਡਬਲ ਏਜੰਟ ਸੀ, ਉਹਨਾਂ ਨੇ ਉੱਥੋਂ ਡਾਕਟਰ ਸ਼ਾਇਦ ਇਜਿਪਸ਼ੀਅਨ ਸੀ ਜਾਂ ਕਿਵੇਂ ਸੀ ਅਲ-ਕਾਇਦਾ ਨਾਲ ਸੰਬੰਧਿਤ, ਉਹਨੂੰ CIA ਨੇ ਆਪਣਾ ਏਜੰਟ ਬਣਾਇਆ। ਉਹ ਫਿਰ ਬਾਅਦ 'ਚ ਅਲ-ਕਾਇਦਾ ਨਾਲ ਵੀ ਜੁੜਿਆ ਰਿਹਾ ਔਰ ਉਹਨੇ ਕੋਈ ਬਰੀਫਿੰਗ ਦੇਣੀ ਸੀ ਉਹਨਾਂ ਦੇ CIA ਦੇ ਜਿਹਦੇ 'ਚ ਉਹਨਾਂ ਦੇ ਆਲਾ ਅਫਸਰ ਜਿਹੜੇ ਉਸ ਖਿੱਤੇ ਦੇ ਸੀ ਉਹ ਮੌਜੂਦ ਸੀ ਤੇ ਉਹਨੇ ਜਿਹੜਾ ਉਹ ਸੁਸਾਈਡ ਬੈਲਟ ਦੇ ਨਾਲ ਉਹ ਸਾਰੇ ਉਡਾ ਦਿੱਤੇ ਸੀ। ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਘਟਨਾਵਾਂ ਜਿਹਦੀ ਰਿਪੋਰਟਿੰਗ ਇਹਨੇ ਵਾਸ਼ਿੰਗਟਨ ਪੋਸਟ ਨੇ ਕੀਤੀ ਹੈ ਔਰ ਬਾਕੀਆਂ ਦੇ ਵੀ ਸਟੋਰੀ, ਫੋਰਨ ਅਫੇਅਰਸ ਵਾਲਿਆਂ ਨੇ ਵੀ ਉਹਨਾਂ ਦੀ ਇੱਕ ਕਾਫੀ, ਹਾਲਾਂ ਉਹਦੇ 'ਚ ਬਹੁਤ ਸਾਰੇ ਇੰਟੈਲੈਕਚੁਅਲਸ ਦੇ ਨਾਂ ਥੱਲੇ ਹੁੰਦੀਆਂ ਤੇ ਸਟੇਟ ਦੀਆਂ ਪਾਲਿਸੀਜ਼ ਹੀ ਨੇ। ਕਦੇ ਉਹਦਾ ਫਰੀਦ ਜ਼ਕਰੀਆ ਨਾਂ ਦਾ ਇੰਡੀਅਨ ਜਿਹੜਾ ਬਾਅਦ ਦੇ ਵਿੱਚ ਫਰਾਡ ਪਲੈਜਰਾਈਜੇਸ਼ਨ 'ਚ ਨਿਕਲਿਆ ਉਹਦਾ ਐਡੀਟਰ ਰਿਹਾ। ਸੋ ਹਰ ਚੀਜ਼ ਨੂੰ ਤੁਸੀਂ ਉਨੇ ਤਾਂ ਨਹੀਂ ਟਰੂਥਫੁਲੀ ਦੇਖ ਸਕਦੇ, ਲੇਕਿਨ ਤੁਹਾਨੂੰ ਉਹਦੇ 'ਚੋਂ ਇਹ ਪਤਾ ਜਿਹਾ ਲੱਗ ਜਾਂਦਾ ਵੀ ਗੱਲ ਕਿੱਧਰ ਨੂੰ ਜਾ ਰਹੀ। ਸੋ ਅਮਰੀਕਨਾਂ ਨੂੰ ਵੀ ਇਹਨਾਂ ਦੇ ਫੋਰਨ ਅਫੇਅਰਸ ਜਾਂ ਸਟੇਟ ਡਿਪਾਰਟਮੈਂਟ ਲੈਵਲ ਜਾਂ ਦੂਜੇ 'ਤੇ ਪਤਾ ਹੈ ਕਿ ਅਫਗਾਨਿਸਤਾਨ 'ਚ ਸਾਡੇ ਪੱਲੇ ਕੁਛ ਨਹੀਂ ਹੈ, ਅਸੀਂ ਕੱਢ ਲਈਏ ਤਾਂ ਚੰਗੀ ਗੱਲ ਹੈ, ਬਚਾ ਲਓ, ਅਦਰਵਾਈਜ਼ ਇਹ ਵੀ ਨੁਕਸਾਨ ਹੋਏਗਾ। ਔਰ ਉਧਰ ਜਿਹੜੇ ਉਹ ਬਿਠਾਏ ਹੋਏ ਨੇ ਅਸ਼ਰਫ ਗਨੀ ਔਰ ਅਬਦੁੱਲਾ, ਉਹਨਾਂ ਨੂੰ ਲੱਗਦਾ ਵੀ ਅਮਰੀਕਾ ਬਹਾਦਰ ਤਾਂ ਸਾਡੇ ਹੱਥੋਂ ਗਿਆ ਹੀ ਗਿਆ। ਆ ਜਾਂਦੇ ਜਾਂਦੇ ਜਿਹੜਾ ਗੰਗੂ ਤੇਲੀ ਹੈ ਉੱਥੇ ਬੈਠਾ ਹੈ ਦਿੱਲੀ 'ਚ, ਵੀ ਇਹਨਾਂ ਤੋਂ ਹੀ ਪੈਸੇ ਪੂਹੇ ਝਾੜ ਲਓ, ਇਹਨਾਂ ਨੂੰ ਕਹਿ ਦਿਓ ਜੀ ਅਸੀਂ ਤੁਹਾਨੂੰ ਫੋਲੋ ਕਰਦੇ ਹਾਂ ਜੀ, ਤੁਹਾਡੇ ਨਾਲ ਹੈ ਜੀ, ਅਸੀਂ ਕਰਨਾ ਖਤਰਨਾ ਉੱਥੇ ਕੀ ਹੈ, ਉੱਥੇ ਤਾਂ ਮਤਲਬ ਇਹ ਕੁਛ ਦਿਨ ਨਹੀਂ ਕੱਢ ਸਕਦੇ। ਸੋ ਹੁਣ ਉਹ ਜਿਹੜਾ ਗੰਗੂ ਤੇਲੀ ਦਾ ਅੱਗੋਂ ਜਿਹੜਾ ਰਾਮੂ ਤੇਲੀ ਹੈ ਅਜੀਤ ਡੋਵਾਲ, ਉਹ ਪੂਰੀ ਲੱਗਾ ਹੋਇਆ ਇਸ ਵੇਲੇ ਔਰ ਉਹ ਕਾਬਲ ਪਹੁੰਚਿਆ ਹੋਇਆ ਅਫਗਾਨ। ਮਤਲਬ ਮੈਂ ਜਦੋਂ ਇਹ ਕਹਿ ਰਿਹਾ ਕਿ
ਹਿਊਜ਼ ਇਨ ਦਾ ਸਾਊਥ ਏਸ਼ੀਆ ਚੇਂਜਿੰਗ ਹਿਊਜ਼, ਰੰਗ ਬਿਲਕੁਲ ਬਦਲ ਰਹੇ ਨੇ, ਪਲ ਪਲ ਚ ਬਦਲ ਰਹੇ ਨੇ। ਹੁਣ ਉਧਰ ਆਲਰੇਡੀ ਨੇਪਾਲ ਭਾਰਤ ਦੇ ਨਿਕਲਿਆ ਉਸ ਚੁੰਗਲ ਚੋਂ, ਸਦੀਆਂ ਤੋਂ ਡੱਕਿਆ ਹੋਇਆ ਸੀ, ਔਰ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਨੇਪਾਲ 'ਚ ਥੋੜ੍ਹਾ ਬਹੁਤ ਕੋਵਿਡ-19 ਨੂੰ ਲੈ ਕੇ ਜਾਂ ਇਕਨੋਮਿਕਲੀ ਚਲੋ ਕੁਛ ਨਾ ਕੁਛ ਦੇ ਲੈ ਕੇ ਜਿਹੜਾ ਚੀਨ ਵੱਲ ਗਿਆ ਉਹਨੂੰ ਹੀ ਮੋੜੀਏ। ਉਹਨਾਂ ਦਾ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਨੇਪਾਲ ਦਾ ਫੋਰਨ ਮਿਨਿਸਟਰ 3 ਰੋਜ਼ਾ ਦੌਰੇ ਦੇ ਉੱਤੇ ਦਿੱਲੀ ਆਇਆ ਹੋਇਆ, ਲੇਕਿਨ ਇਸ ਦੌਰੇ ਤੋਂ ਪਹਿਲਾਂ ਹੀ ਉਹਨੇ ਮਿਸਟਰ ਆਇਲੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਵੀ ਅਸੀਂ ਕਾਲਾ ਪਾਣੀ, ਲਿਪੂ ਲੇਕ ਔਰ ਇਹਦੇ ਬਾਰੇ ਬਾਰਡਰ ਇਸ਼ੂ 'ਤੇ ਵੀ ਗੱਲਬਾਤ ਕਰਾਂਗੇ, ਅਸੀਂ ਆਪਣਾ ਨਕਸ਼ਾ ਐਲਾਨਿਆ ਹੋਇਆ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਜੀਤ ਡੋਵਾਲ ਔਰ ਇਹਨਾਂ ਦੀ ਮੇਨ ਖਬਰ, NSA ਡੋਵਲ ਹੋਲਡਸ ਟਾਕਸ ਇਨ ਅਫਗਾਨਿਸਤਾਨ। ਇਹ ਕਾਬਲ 'ਚ ਬੈਠਾ ਹੈ ਔਰ ਕਾਬਲ ਦੇ ਵਿੱਚ ਇਹ ਅਜੀਤ ਡੋਵਾਲ ਗੱਲਬਾਤ ਕਰ ਰਿਹਾ, ਔਰ ਇਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਜੀ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਹੈਲਡ ਟਾਕਸ ਔਨ ਵੈਨਸਡੇ with Afghan leadership in Kabul on the security scenario in Afghanistan ahead of the arrival of Biden-Harris administration in Washington DC। ਜੀ ਕਿ ਚੇਂਜ ਆਫ ਗਾਰਡ ਇੱਥੇ DC 'ਚ ਹੋ ਰਿਹਾ, ਬਿਲਕੁਲ ਉਹ ਕਿਵੇਂ ਪ੍ਰਭਾਵਿਤ ਕਰੇਗਾ। ਔਰ ਉਹਨਾਂ ਦੇ ਆਫਿਸ ਨੇ ਪਬਲਿਕ ਅਨਾਊਂਸਮੈਂਟਸ ਕਿਹਾ ਜੀ ਦੋਨੋਂ ਹੀ ਧਿਰਾਂ ਨੇ ਹੈਲਡ ਐਕਸਟੈਂਸਿਵ ਕਨਵਰਸੇਸ਼ਨਸ ਔਨ ਇਸ਼ੂਜ਼ ਆਫ ਸਟ੍ਰੈਟੇਜਿਕ ਮਿਊਚੁਅਲ ਇੰਟਰਸਟ ਇਨਕਲੂਡਿੰਗ synchronizing efforts to combat terrorism and build peace। ਤੁਸੀਂ ਤੁਹਾਡੇ ਪੱਲੇ ਕੀ ਹੈ? ਸਿੱਧਾ ਸਾਦਾ ਪੰਜਾਬੀ ਜਦੋਂ ਕੋਈ ਬਹੁਤ ਗੱਲਾਂ ਮਾਰ ਰਿਹਾ ਹੋਏ ਤਾਂ ਉਹ ਦੂਜੇ ਨੂੰ ਪੁੱਛਦਾ, ਕਹਿੰਦਾ ਇਹਦੇ ਪੱਲੇ ਕੀ ਹੈ? ਉਹ ਕਹਿੰਦਾ ਬਸ ਆ ਜੋ ਕਹਿ ਰਿਹਾ ਨਾ ਆਹੀ ਇਹਦੇ ਪੱਲੇ, ਹੋਰ ਇਹਦੇ ਪੱਲੇ ਕੁਝ ਨਹੀਂ ਹੈ। ਹੁਣ ਗਰਾਊਂਡ ਤੇ ਉਹਨਾਂ ਨੇ ਇਸ ਲੈਵਲ ਤੇ ਹੈ ਵੀ ਜਿੱਥੇ CIA, ਜਿੱਥੇ ਇਹਨਾਂ ਦੇ ਸੇਫ ਹਾਊਸ ਹੁੰਦੇ ਨੇ ਜਾਂ ਮੋਸਟ ਸਿਕਿਉਰ ਹੁੰਦਾ, ਉੱਥੇ ਤੱਕ ਤਾਂ ਅਟੈਕ ਹੁੰਦੇ ਨੇ। ਕਾਬਲ ਉਹਨਾਂ ਦੀ ਮਾਰ ਥੱਲੇ ਹੈ, ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹ ਐਟ ਵਿਲ ਅਟੈਕ ਕਰ ਸਕਦੇ ਨੇ। ਜਿਹੜੇ 2-3 ਲੱਖ ਫੌਜ ਇਹਨਾਂ ਨੇ ਟ੍ਰੇਨਿੰਗ ਦੇ ਨਾਂ ਥੱਲੇ ਅਮਰੀਕਨਾਂ ਤੋਂ ਪੈਸੇ ਖਾਧੇ ਇਹਨਾਂ ਨੇ, ਅਸ਼ਰਫ ਗਨੀ ਨੇ ਜਾਂ ਇਹ ਦੂਸਰੇ ਨੇ, ਉਹ ਉਹਨਾਂ 'ਚ ਕਿੰਨੇ ਉਹਨਾਂ ਦੇ ਨੇ ਤਾਲਿਬਾਨ, ਉਹਨਾਂ ਨੇ 24 ਘੰਟੇ ਨਹੀਂ ਲਾਣੇ। ਜਿਉਂ ਹੀ ਇਹ ਤਬਦੀਲ ਹੋਇਆ ਉਹ ਸਾਰੇ ਹੀ ਜਿਹੜੇ ਨੇ ਉਹ ਆ ਕੇ ਉਹਨਾਂ ਦੇ ਨਾਲ ਰਲੇ ਹੋਣਗੇ। ਉਧਰੋਂ ਵੀ ਉਹਨਾਂ ਨੂੰ ਪਤਾ ਹੈ ਹਰ ਇੱਕ ਨੂੰ ਕਿ ਭਾਈ ਕਿੱਥੇ ਕਿ ਉਹ ਹੈ ਇੱਕ ਬੜਾ ਪੋਪੂਲਰ ਉੱਥੋਂ ਦੇ ਵਾਸੀਆਂ ਬਾਰੇ ਕਿ ਯੂ ਕੈਨ ਰੈਂਟ ਦੈਮ, ਕਾਂਟ ਬਾਏ ਦੈਮ। ਉਹ ਠੀਕ ਹੈ, ਵਕਤੀ ਤੌਰ 'ਤੇ ਤੁਸੀਂ ਰੈਂਟ ਕਰ ਲਿਆ, ਕੰਮ ਕੁਮ ਲੈ ਲਿਆ, ਪਰ ਉਹ ਅਲਟੀਮੇਟਲੀ ਉਹੀ ਕਰਦੇ ਨੇ ਜੋ ਉਹਨਾਂ ਦੇ ਆਪਣੇ ਮਨ 'ਚ ਹੁੰਦਾ, ਉਹਨਾਂ ਨੂੰ ਤੁਸੀਂ ਖਰੀਦ ਨਹੀਂ ਸਕਦੇ। ਔਰ ਇਸ ਸਾਰੇ 'ਚੋਂ ਜਿਹੜਾ ਹੁਣ ਇਹ ਡੋਵਲ ਪੂਰਾ ਡੈਲੀਗੇਸ਼ਨ ਲੈ ਕੇ ਕਾਬਲ 'ਚ ਬੈਠਾ ਹੋਇਆ, ਐਂਟੀ ਟੈਰਰ ਕੈਪੈਸਿਟੀ, ਔਰ ਉਹਦੇ ਨਾਲ ਹੀ ਅਸ਼ਰਫ ਗਨੀ ਨੂੰ ਮਿਲਿਆ, ਚੇਅਰਮੈਨ ਆਫ ਦਾ ਹਾਈ ਕਾਉਂਸਲ ਆਫ ਨੈਸ਼ਨਲ ਰੀਕਨਸੀਲੇਸ਼ਨ। ਫਿਰ ਨਾਲ ਦੀ ਨਾਲ ਡਾਕਟਰ ਅਬਦੁੱਲਾ ਦੇ ਨਾਲ ਵੀ ਉਹਨੇ ਟਵੀਟ ਕੀਤਾ ਕਿ ਵੀ ਐਕਸਚੇਂਜ ਵਿਊਜ਼ ਔਨ ਦਾ ਪੀਸ ਪ੍ਰੋਸੈਸ beginning of second round of intra-Afghan talks and the role of India in establishing peace in Afghanistan। ਹੁਣ ਮਤਲਬ ਜਦੋਂ ਮੈਂ ਇਹ ਗੰਗੂ ਤੇਲੀ ਕਿਹਾ ਕੋਈ ਕਿਸੇ ਨੂੰ ਪੁੱਟ ਡਾਊਨ ਕਰਨ ਲਈ ਨਹੀਂ, ਕਿਸੇ ਕਿੱਤੇ ਕਰਨ ਵਾਲਿਆਂ ਨੂੰ, ਇਹ ਫਿਰ ਤੇਲੀਆਂ ਦਾ ਹੀ ਕੰਮ ਹੁੰਦਾ ਨਾ ਵੀ ਹੁਣ ਗੱਲ ਬਾਦਸ਼ਾਹ ਦੀ ਹੋ ਰਹੀ ਹੈ। ਜਿਹੜੇ ਲੜੇ ਨੇ, ਜਿਨ੍ਹਾਂ ਦੇ ਕੋਲ ਕੰਟਰੋਲ ਹੈ, ਤੁਸੀਂ ਜਿਹੜਾ ਤੁਹਾਡਾ ਕੋਈ ਹੈ ਨਹੀਂ ਤੁਹਾਡੇ ਹੱਥ ਪੱਲੇ, ਤੇ ਉਹ ਕਹਿ ਰਹੇ ਜੀ ਅਸੀਂ ਇਹ ਦੇਖਾਂਗੇ ਜੀ ਕਿਵੇਂ ਹੁਣ ਪੀਸ ਟਾਕ ਔਰ ਇੰਡੀਆ ਦਾ ਰੋਲ ਇਹ ਤੁਸੀਂ ਭੇਜ ਦਿਓ। ਮੈਂ ਤਾਂ ਇਹ ਸੁਜੈਸਟ ਕਰਾਂਗਾ ਕਿ ਫੌਜ ਭੇਜੋ, ਭਾਰਤ ਦੀ ਭੇਜੋ, ਭਾਰਤ ਮਾਂ ਦੇ ਜਾਏ। ਨਹੀਂ ਭੇਜਣਾ ਉਹਨੂੰ ਮੋਹਨ ਭਾਗਵਤ ਨੂੰ ਭੇਜੋ, RSS ਵਾਲਾ, ਜਿਹਨੇ ਕਿਹਾ ਸੀ ਕਿ ਜਿੱਥੇ 6 ਮਹੀਨੇ 'ਚ ਫੌਜ ਤਿਆਰ ਹੋਏਗੀ ਜਾਣ ਲਈ, ਸਾਡੇ ਵਰਕਰ ਤਿਆਰ ਬੈਠੇ ਨੇ। ਤੁਸੀਂ ਹਿੰਦੂਤਵਾ ਦੇ ਬਹਾਦਰ ਯੋਧੇ, ਤੁਹਾਡਾ ਗੌਰਵ, ਤੁਸੀਂ ਬਹਾਦਰ, ਤੁਸੀਂ ਝੂਠੀਆਂ ਫਿਲਮਾਂ, ਕੋਈ ਬਾਹੂਬਲੀ ਬਣਾ ਲਈ, ਕੋਈ ਪਦਮਾਪਤੀ ਬਣਾ ਲਈ, ਕੋਈ ਦੂਜੇ, ਤੁਸੀਂ ਆਪਣੇ ਚੂਹਿਆਂ ਨੂੰ ਜਿਹੜਾ ਉਹ ਹਾਥੀ ਸਾਬਤ ਕਰਨ ਤੇ ਲੱਗੇ ਹੋਏ ਹੋ। ਤੇ ਜ਼ਰਾ ਦੇਖ ਲਓ, ਜਿਹਨੂੰ ਕਹਿੰਦੇ ਨੇ ਕਿ ਹੈਵ ਦਾ ਟੇਸਟ ਆਫ ਯੂਰ ਮੈਡੀਸਨ, ਜਾਂ ਜਿਹੜੀ ਤੁਸੀਂ ਪ੍ਰਚਾਰ ਰਹੇ ਹੋ, ਭੇਜੋ ਉੱਥੇ। ਤੁਸੀਂ ਵਾਕਈ ਇਹ ਬਹੁਤ ਖਤਰਨਾਕ ਨੇ ਤਾਲਿਬਾਨ, ਤੁਸੀਂ ਆਪਣੇ ਭੇਜੋ, RSS ਦੇ ਜਵਾਨ ਭੇਜੋ, ਆਪਣੀ ਫੌਜ ਭੇਜੋ। ਇਹਨੂੰ ਹੀ ਕਹੋ ਇਹ ਬਿਪਨ ਰਾਵਤ ਔਰ ਇਹ ਅਜੀਤ ਡੋਵਲ ਜਿਹੜਾ ਇਹ ਉੱਥੇ ਕਾਬਲ ਬੈਠੇ, ਇਹ ਕਿੰਨੇ ਘੰਟੇ ਕੱਢੇਗਾ ਉਹ, ਫਿਰ ਬਾਅਦ ਚੋਂ ਫਿਰ ਸਰਾਧ ਵੀ ਉੱਥੇ ਹੀ ਕਰਾ ਲੈਣਾ ਉਹਦਾ। ਸੋ ਇਸ ਸਾਰੇ 'ਚੋਂ ਜਿਹੜਾ ਉਹਨਾਂ ਦੇ ਇੱਕ ਉਹਨਾਂ ਦੀ ਇਹ ਸਟੇਟਮੈਂਟ ਵੀ ਜਿਹੜਾ ਉਹਨਾਂ ਨੇ ਕਾਬਲ ਤੋਂ ਇਹ ਦਿੱਤੀ ਹੈ ਕਿ ਜੀ we have not advocated and United States is not advocating an interim government. The outcomes of Afghanistan peace negotiations are up to Afghans and we believe those outcomes should reflect the wishes and aspiration of Afghan people, said Mr. Wilson। ਹੁਣ ਜਿਹੜਾ ਮਿਸਟਰ ਵਿਲਸਨ ਹੈ, ਜਿਹਨੂੰ ਚਾਰਜ ਡੀ ਅਫੇਅਰ ਜਿਹੜਾ US ਦਾ ਹੈਗਾ ਉੱਥੇ ਕਾਬਲ ਦੇ ਵਿੱਚ, ਫੁੱਲ ਫਲੈਜਡ ਐਂਬੈਸਡਰ ਨਹੀਂ ਹੈ,
ਉਹਨੇ ਕਿਹਾ ਕਿ ਜੀ ਅਜੇ ਬਹੁਤ ਕੁਝ ਰਹਿੰਦਾ ਹੈ, ਮਚ ਰਿਮੇਨਸ ਟੂ ਬੀ ਡਨ। ਇਹ ਔਰ ਭਾਰਤ ਜਿਹੜਾ ਉੱਥੇ ਮਾਮਾ ਬਣਿਆ ਹੋਇਆ ਜਾ ਕੇ, ਜੀ ਔਰ ਇਸ ਸਾਰੇ ਚੋਂ ਪਾਕਿਸਤਾਨ ਦਾ ਤਾਂ ਇੰਨਾ ਕਿ ਇੱਕ ਡੈਲੀਗੇਸ਼ਨ ਉਹਨਾਂ ਦਾ, ਕਿਉਂਕਿ ਉੱਥੇ ਜਦੋਂ ਅਸੀਂ ਕਿਹਾ ਵੀ ਚੇਂਜਿੰਗ ਹਿਊਜ਼, ਤੇ ਅਫਗਾਨਿਸਤਾਨ ਦੇ ਵਿੱਚ ਹਿਜ਼ਬੇ ਵਾਦਤ ਇਸਲਾਮੀ ਆਰਗੇਨਾਈਜੇਸ਼ਨ ਦੇ ਜਿਹੜੇ ਨੇ ਮਿਸਟਰ ਕਰੀਮ ਖਲੀਲੀ ਆਏ ਹੋਏ ਨੇ, ਔਰ ਉਸਤਾਦ ਮੁਹੰਮਦ ਕਰੀਮ ਖਲੀਲੀ, ਔਰ ਉਹ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਹਿਮੂਦ ਕੁਰੈਸ਼ੀ ਨੂੰ ਮਿਲੇ। ਔਰ ਉਹਦੇ 'ਚ ਉਹਨਾਂ ਨੇ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਬਈ ਇਹ ਅਸੀਂ ਜੋ ਵੀ ਉੱਥੇ ਪੀਸਫੁਲ ਹੈ, ਅਸੀਂ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਪੀਸਫੁਲ ਹੋਏ। ਪਾਕਿਸਤਾਨ ਸਪੋਰਟਸ ਅਫਗਾਨ ਪੀਸ ਪ੍ਰੋਸੈਸ, ਲੀਡਰਸ਼ਿਪ ਸ਼ੁੱਡ ਸੀਜ਼ ਹਿਸਟੋਰੀਕਲ ਓਪਰਚੁਨਿਟੀ, ਸ਼ਾਹ ਮਹਿਮੂਦ ਕੁਰੈਸ਼ੀ। ਸੋ ਉਹਨਾਂ ਨੇ ਕਿਹਾ ਕਿ ਭਾਈ ਇਸ ਮੌਕੇ ਨੂੰ ਸੰਭਾਲੋ ਔਰ ਪੀਸ ਕਰੋ। ਪਰ ਮੈਨੂੰ ਫਿਰ ਵੀ ਲੱਗਦਾ ਹੈ ਵੀ ਜਿਵੇਂ ਇੰਡੀਆ ਜਿਸ ਐਗਰੈਸਿਵ ਤਰੀਕੇ ਦੇ ਨਾਲ ਲੱਗਾ ਹੋਇਆ, ਔਰ ਈਵਨ ਇਹ ਵੀ ਦੇਖਣਾ ਹੋਏਗਾ ਕਿ ਹੁਣ ਨੇਪਾਲ ਦਾ ਫੋਰਨ ਮਿਨਿਸਟਰ ਪ੍ਰਦੀਪ ਕੁਮਾਰ ਗਵਾਲੀ, ਉਹਦਾ ਦੌਰਾ ਸ਼ੁਰੂ ਹੋਇਆ ਵੀ ਫਾਈਨਲੀ ਕੀ ਹੁੰਦਾ। ਪਰ ਇੱਕ ਗੁੱਡ ਸਾਈਨ ਸੀ ਕਿ ਪ੍ਰਾਈਮ ਮਿਨਿਸਟਰ ਵਾਲੀ ਨੇ ਪਹਿਲਾਂ ਹੀ ਕਿਹਾ ਕਿ ਜੀ ਅਸੀਂ ਬਾਰਡਰ ਇਸ਼ੂ ਡਿਸਕਸ ਕਰਨਾ ਹੈ, ਕਿ ਭਾਈ ਇਹ ਸਾਡਾ ਲਿਪੂ ਲੇਖ ਔਰ ਕਾਲਾ ਪਾਣੀ ਇਹ ਸਾਡੇ ਹਵਾਲੇ ਕਰੋ। ਸੋ ਆਉਣ ਵਾਲੇ ਪੀਰੀਅਡ 'ਚ ਬਾਕੀ ਤਾਂ 20 ਤੋਂ ਬਾਅਦ ਪਾਲਿਸੀਜ਼ ਤੈਅ ਹੋਣਗੀਆਂ, ਪਰ ਟਰੰਪ ਐਡਮਿਨਿਸਟ੍ਰੇਸ਼ਨ ਕੰਡੇ ਵਿਛਾ ਰਿਹਾ, ਤੇ ਭਾਰਤ ਜਿਹੜਾ ਉਹਨਾਂ ਕੰਡਿਆਂ ਦੇ ਉੱਤੇ ਅੱਗੋਂ ਜਿਹੜਾ ਉਹ ਸ਼ੀਸ਼ੇ ਦੇ ਟੁਕੜੇ ਫਿੱਟ ਕਰ ਰਿਹਾ ਉਸ ਖਿੱਤੇ ਦੇ ਵਿੱਚ, ਤਾਂ ਕਿ ਅਫਗਾਨ ਵੀ ਕਿਸੇ ਕੰਡੇ ਨਾ ਲੱਗਣ। ਔਰ ਪਾਕਿਸਤਾਨ ਲਈ ਜੋ ਕਰ ਰਿਹਾ ਅਸੀਂ ਡਿਸਕਸ ਕੀਤਾ ਕਿ UN ਸਿਕਿਉਰਿਟੀ ਕਾਉਂਸਲ 'ਚ ਆਪਣਾ ਕੀ ਰੋਲ ਅਦਾ ਕਰ ਰਹੇ ਨੇ, ਔਰ ਕੁੱਲ ਮਿਲਾ ਕੇ ਇੱਧਰ ਇਹ ਸ਼ੇਰ ਬਣੇ ਹੋਏ ਨੇ ਤੇ ਉਧਰ ਚੀਨ ਵੱਲ ਮੂੰਹ ਕਰਦੇ ਆ, ਜਿਹੜਾ ਉਹ ਹੱਥ ਜੋੜ ਕੇ ਕਹਿੰਦੇ ਨੇ ਨਾ ਬਾਬਾ ਨਾ, ਪਰ ਨਾਲ ਹੀ ਕਹਿੰਦੇ ਨੇ ਇਬਕੀ ਵਾਰ ਮਾਰ ਤੋਂ ਦੇਖੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।